ਸੀਸ ਤਲੀ ਤੇ ਧਰ ਕੇ ਅਣਖ ਤੇ ਗੈਰਤ ਨਾਲ ਜਿਉਣ ਦੀ ਹੀ ਇੱਥੇ ਭਾਵਨਾ ਚੱਲਦੀ ਆ। ਤੇ ਇਸੇ ਲੋੜ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਸ਼ਸਤਰਧਾਰੀ ਬਣਾਇਆ। ਖਾਲਸਾ ਪੰਥ ਨੂੰ ਦਸ਼ਮੇਸ਼ ਪਾਤਸ਼ਾਹ ਨੇ ਹੋਲੀ ਦੇ ਗਧੀ ਗੇੜ ਵਿੱਚੋਂ ਕੱਢ ਕੇ ਹੋਲੇ ਮੁਹੱਲੇ ਦੇ ਲੜ ਲਾਏ। ਗੁਰੂ ਸਾਹਿਬ ਨੇ ਖਾਲਸੇ ਦੇ ਦੋ ਹਿੱਸੇ ਕਰ ਲੈਣੇ ਤੇ ਦੋਨਾਂ ਦੇ ਵਿਚਾਲੇ ਇੱਕ ਮਸਨੂਈ ਜਾਂ ਨਕਲੀ ਜੰਗ ਕਹਿ ਲਓ ਉਹ ਹੋਣੀ। ਇਹ ਖਾਲਸੇ ਦੇ ਅੰਦਰ ਜੰਗਜੂ ਪਰੰਪਰਾ ਜਿਹੜੀ ਆ ਲੜਨ ਮਰਨ ਦਾ ਜਜ਼ਬਾ ਪੈਦਾ ਕਰਨ ਦੀ ਇੱਕ ਗੱਲ ਸੀ। ਅੱਜ ਵੀ ਇਹਦੀ ਬੜੀ ਲੋੜ। ਹੋਲੇ ਮਹੱਲੇ ਦਾ ਜਿਹੜਾ ਪ੍ਰਸੰਗ ਆ ਜਿੱਥੇ ਹਥਿਆਰ ਦਾ, ਸ਼ਸਤਰ ਦਾ, ਲੜਨ ਮਰਨ ਦਾ, ਜੂਝਣ ਦਾ, ਜੰਗ ਦਾ ਕਮਾਲ। ਸੋ ਜਿਹੜੀ ਸੂਰਬੀਰਤਾ, ਦਲੇਰੀ, ਜਾਂਬਾਜ਼ੀ ਸਾਨੂੰ ਸਾਡੇ ਸ਼ਹਿਨशाह ਨੇ ਬਖਸ਼ੀ, ਉਹਦੇ ਪਰਥਾਏ ਹੋਲੇ ਮਹੱਲੇ ਦੀ ਇੱਕ ਖਾਸੀਅਤ ਆ। ਅਸੀਂ ਆਪਦੇ ਗੁਰੂ ਦੀ ਗੱਲ ਮੰਨੀਏ ਕਿ ਇਹਨਾਂ ਦੀ ਮੰਨੀਏ। ਗੁਰੂ ਤਾਂ ਕਹਿੰਦਾ ਬਿਨਾਂ ਸ਼ਸਤਰਾਂ ਤੋਂ ਮੇਰੇ ਮੱਥੇ ਨਾ ਲੱਗੀ, ਤੇ ਭਾਰਤੀ ਸਟੇਟ ਕਹਿੰਦੀ ਆ ਕਿਸੇ ਬੰਦੇ ਕੋਲੇ ਹਥਿਆਰ ਹੋਣਾ ਨਹੀਂ ਚਾਹੀਦਾ। ਸਾਡੇ ਕੋਲੇ ਹੋਵੇ, ਸਾਡੇ ਹਿੰਦੂਆਂ ਕੋਲੇ ਹੋਵੇ, ਬਜਰੰਗ ਦਲ ਕੋਲੇ ਹੋਵੇ, ਤੇ ਜਦੋਂ ਜਿਹਦਾ ਜੀ ਕਰਦਾ ਜਿਹਨੂੰ ਢਾਹ ਲੈ। ਜਦੋਂ ਆਪਦੇ ਪਿਓ ਨਾਲ, ਆਪਦੇ ਚਾਚੇ ਤਾਇਆਂ ਨਾਲ ਉੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤੋਂ ਬਾਅਦ ਬਾਜ਼ਾਰਾਂ 'ਚ ਅਨੰਦਪੁਰ ਸਾਹਿਬ ਦੇ ਵਿੱਚ ਘੁੰਮਦੇ ਆ ਤਾਂ ਉੱਥੇ ਲੱਗੀਆਂ ਹੋਈਆਂ ਦੁਕਾਨਾਂ ਤੇ ਜਦੋਂ ਦੇਖਦੇ ਆ ਤਾਂ ਸਭ ਤੋਂ ਵਧੀਆ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਆਪਾਂ ਇੱਥੋਂ ਇੱਕ ਗੰਡਾਸੀ ਲੈ ਕੇ ਜਾਣੀ ਆ, ਸ੍ਰੀ ਸਾਹਿਬ ਵਧੀਆ ਲੈ ਕੇ ਜਾਣੀ ਆ। ਹੋਰ ਨਹੀਂ ਤਾਂ ਸਾਡੇ ਨਿਆਣੇ ਪਲਾਸਟਿਕ ਦਾ ਪਿਸਤੌਲ ਜਿਹਾ ਹੀ ਮੰਗੀ ਜਾਣਗੇ ਵੀ ਪਾਪਾ ਆਹੀ ਲੈ ਦੇ। ਬਹੁਤ ਖਤਰਨਾਕ ਤੇ ਬਹੁਤ ਭੈੜੇ ਹਾਲਾਤ ਨੇ। ਕਈ ਥਾਵਾਂ ਦੇ ਉੱਤੇ ਵਹਿਸ਼ੀ ਭੀੜਾਂ ਨੇ, ਹਿੰਦੂਆਂ ਦੇ ਮੰਡੀਰ ਨੇ, ਲਾਲਿਆਂ ਨੇ ਮੁਸਲਮਾਨ ਬੱਚਿਆਂ ਨਾਲ, ਕੁੜੀਆਂ ਨਾਲ ਖਾਸ ਤੌਰ ਦੇ ਉੱਤੇ ਬਦਸਲੂਕੀ ਕੀਤੀ। ਦੋ ਬੀਬੀਆਂ ਨੇ ਬੁਰਕੇ ਪਾਏ ਹੋਏ ਨੇ ਤੇ ਉਹ ਉੱਤੇ ਠੰਡਾ ਪਾਣੀ ਤੇ ਰੰਗ ਰੁੰਗ ਜਿਹਾ ਪਾ ਕੇ ਉਹ ਫਿਰ ਉਹਨਾਂ ਨੂੰ ਲੋਕ ਤਾਨੇ ਮਿਹਣੇ ਮਾਰ ਰਹੇ ਨੇ ਕਿ ਭਾਈ ਆ ਬੀਬੀ ਹੈ ਜਿਹੜੀ ਮੁਸਲਮਾਨ ਆ, ਪਹਿਲੀ ਗੱਲ ਤਾਂ ਤੁਹਾਡਾ ਬਣਦਾ ਹੀ ਨਹੀਂ ਇਹਦੇ ਤੇ ਕੁਝ ਕਰਨ ਦਾ। ਤੇ ਤੁਸੀਂ ਦੇਖੋ ਵਿਚਾਰੀ ਮਰੀਜ਼ ਆ ਦੇ ਬਾਂਹ ਦੇ ਉੱਤੇ ਉਹ ਲੱਗਿਆ ਹੋਇਆ ਸਟ੍ਰੈਪ ਜਿਹਾ ਜਿਹੜਾ ਰੋਗੀਆਂ ਦੇ ਲੱਗਿਆ ਹੁੰਦਾ। ਆਪਾਂ ਹੋਲੀ ਨਹੀਂ ਮਨਾਉਣੀ, ਆਪਾਂ ਹੋਲਾ ਮਹੱਲਾ ਮਨਾਉਣਾ। ਅਸੀਂ ਹੋਲੀ ਵਾਲੇ ਨਹੀਂ ਹੈ। ਤੇ ਜੇ ਆਪਾਂ ਇਸ ਪਾਸੇ ਨੂੰ ਤੁਰ ਪਏ ਅੰਤ ਫਿਰ ਇੱਥੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਨੂੰ ਘੇਰ ਘੂਰ ਕੇ ਜਦੋਂ ਇਹ ਨਾਲੇ ਕਰਿਆ ਕਰਨਗੇ ਫਿਰ ਪੰਜਾਬ ਦੀ ਧਰਤੀ ਉੱਤੇ ਆਪਣੇ ਤੋਂ ਬਰਦਾਸ਼ਤ ਨਹੀਂ ਕਰਨਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦਾ ਪੁਰਬ ਅੱਜ ਕੱਲ੍ਹ ਸਾਡੀ ਕੌਮ ਦੇ ਵੱਲੋਂ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਸਾਡਾ ਖਾਲਸਾਈ ਰਵਾਇਤ ਆ ਉਸ ਅਨੁਸਾਰ ਮਨਾਇਆ ਜਾ ਰਿਹਾ। ਤੇ ਸਿੱਖ ਸੰਗਤਾਂ ਦੇ ਕਾਫਲੇ ਗੁਰਧਾਮਾਂ ਦੀ ਯਾਤਰਾ ਲਈ ਖਾਸ ਤੌਰ ਤੇ ਅਨੰਦਪੁਰ ਸਾਹਿਬ ਵੱਲ ਨੂੰ ਵੱਧ ਰਹੇ ਨੇ। ਪਰਿਵਾਰ ਵਿਛੋੜਾ ਸਾਹਿਬ, ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਤੱਕ ਤੇ ਹੋਰ ਗੁਰਦੁਆਰਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਗੁਰੂ ਕੇ ਲੰਗਰ ਸਿੱਖ ਸੰਗਤਾਂ ਦਾ ਹੜ ਆ ਰਿਹਾ ਤੇ ਖਾਲਸਾਈ ਜਲਾਓ ਜਿਹੜਾ ਹੈ ਉਹ ਪੂਰਾ ਸਿਖਰ ਤੇ। ਇਸ ਸਾਰੇ ਮਾਹੌਲ ਦੇ ਵਿੱਚ ਜਿਹੜੀ ਕਰਨ ਵਾਲੀ ਗੱਲ ਆ ਉਹ ਇਹ ਹੈ ਕਿ ਸਾਨੂੰ ਖਾਲਸਾ ਪੰਥ ਨੂੰ ਦਸ਼ਮੇਸ਼ ਪਾਤਸ਼ਾਹ ਨੇ ਹੋਲੀ ਦੇ ਗਧੀ ਗੇੜ ਵਿੱਚੋਂ ਕੱਢ ਕੇ ਹੋਲੇ ਮੁਹੱਲੇ ਦੇ ਲੜ ਲਾਏ। ਹੋਲਾ ਮੁਹੱਲਾ ਜਾਣੀ ਕਿ ਇੱਕ ਜਿਵੇਂ ਫੌਜ ਮਸ਼ਕ ਕਰਦੀ ਹੈ ਉਵੇਂ ਇੱਕ ਜੰਗ ਲੜਨੀ ਤੇ ਦੋ ਦਲ ਬਣ ਜਾਣੇ। ਗੁਰੂ ਸਾਹਿਬ ਨੇ ਖਾਲਸੇ ਦੇ ਦੋ ਹਿੱਸੇ ਕਰ ਲੈਣੇ ਤੇ ਦੋਨਾਂ ਦੇ ਵਿਚਾਲੇ ਇੱਕ ਮਸਨੂਈ ਜਾਂ ਨਕਲੀ ਜੰਗ ਕਹਿ ਲਓ ਉਹ ਹੋਣੀ। ਤੇ ਇਸੇ ਤਰੀਕੇ ਨਾਲ ਇਹ ਚੀਜ਼ ਆ ਜਿਹੜੀ ਅਸਲ ਵਿੱਚ ਇਹ ਖਾਲਸੇ ਦੇ ਅੰਦਰ ਜੰਗਜੂ ਪਰੰਪਰਾ ਜਿਹੜੀ ਆ ਲੜਨ ਮਰਨ ਦਾ ਜਜ਼ਬਾ ਪੈਦਾ ਕਰਨ ਦੀ ਇੱਕ ਗੱਲ ਸੀ। ਅੱਜ ਵੀ ਇਹਦੀ ਬੜੀ ਲੋੜ। ਅਕਸਰ ਹੀ ਆਪਾਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਜਦੋਂ ਅਸੀਂ ਨਿਆਣੇ ਜਾਂ ਬਚਪਨ ਘਰਾਂ 'ਚ ਮਾਣਿਆ ਉਦੋਂ ਹਰ ਘਰ ਦਾ ਜਿਹੜਾ ਦਰਵਾਜ਼ਾ ਹੁੰਦਾ ਸੀ ਉਹਦੇ ਨਾਲ ਕੋਈ ਨਾ ਕੋਈ ਖੂੰਡਾ, ਟਕੂਆ, ਸ੍ਰੀ ਸਾਹਿਬ, ਕਿਰਪਾਨ ਜਾਂ ਕੋਈ ਹੋਰ ਸ਼ਸਤਰ ਜਿਹੜਾ ਸੀ ਉਹ ਆਮ ਘਰਾਂ 'ਚ ਹੁੰਦਾ ਸੀ। ਤੇ ਸਾਡੇ ਉਦੋਂ ਜਿਹੜੇ ਗਾਉਣ ਵਾਲੇ ਸੀ ਉਹ ਗਾਉਂਦੇ ਹੁੰਦੇ ਸੀ, ਜੁੱਤੀ ਸੋਟੀ ਬਿਨਾ ਤੁਰੀਏ ਨਾ ਰਾਤ ਨੂੰ, ਟਿੱਚਰ ਨਾ ਕਰੀਏ ਫਲਾਨੀ ਜਾਤ ਨੂੰ। ਏਦਾਂ ਮਤਲਬ ਉਹਨਾਂ ਨੇ ਗੱਲ ਗਾਉਣੀ। ਕਹਿਣ ਤੋਂ ਭਾਵੇਂ ਕਿ ਸਾਡੀ ਜਿਹੜੀ ਧਰਤੀ ਆ ਇੱਥੇ ਸੀਸ ਤਲੀ ਤੇ ਧਰ ਕੇ ਅਣਖ ਤੇ ਗੈਰਤ ਨਾਲ ਜਿਉਣ ਦੀ ਹੀ ਇੱਥੇ ਭਾਵਨਾ ਚੱਲਦੀ ਆ। ਤੇ ਇਸੇ
ਲੋੜ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਸ਼ਸਤਰਧਾਰੀ ਬਣਾਇਆ। ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ, 2 ਕਿਰਪਾਨਾਂ ਤੇ ਦੁਨੀਆ ਦੇ ਲਈ ਤਲਵਾਰਾਂ ਨੇ, ਸਾਡੇ ਲਈ ਕਿਰਪਾ ਕਰਨ ਵਾਲੀ ਤੇ ਸਾਡੀ ਆਨ ਬਾਨ ਸ਼ਾਨ ਵਾਲੀ ਕਿਰਪਾ ਜਮਾ ਆਨ ਕਿਰਪਾਨ ਦਾ ਫਲਸਫਾ। ਤੋ ਸਾਡੇ ਧਰਮ ਦੇ ਵਿੱਚ ਰੀ ਕਰੀ ਜਾਣਾ, ਮਰੂ ਕਰੀ ਜਾਣਾ, ਮਿਹਨਤਾਂ ਕਰੀ ਜਾਣੀਆਂ, ਛਤਰਜੇ ਖਾਈ ਜਾਣੇ, ਬੇਇੱਜ਼ਤੀ ਕਰਾਈ ਜਾਣੀ, ਇਹ ਚੀਜ਼ਾਂ ਨਹੀਂ ਸਾਨੂੰ ਸਿਖਾਈਆਂ ਗਈਆਂ। ਸਾਡੇ ਧਰਮ ਦੇ ਵਿੱਚ ਤਾਂ ਆਪਦੇ ਹੱਕ ਲਈ ਲੜਨਾ, ਸਰਬੱਤ ਦੇ ਭਲੇ ਲਈ ਲੜਨਾ। ਸਾਡੇ ਤਾਂ ਜਿਵੇਂ ਆ ਪਿੱਛੇ ਜੇ ਇੱਕ ਹਿੰਦੂ ਭਾਈਚਾਰੇ ਦਾ ਬਾਬਾ ਹੈ ਕੋਈ, ਉਹਦਾ ਸੀਗਾ ਇੰਗਲਿਸ਼ ਵਿੱਚ ਲਿਖਿਆ ਹੋਇਆ ਆਰਟ ਆਫ ਲਿਵਿੰਗ, ਤੇ ਉਹਦਾ ਸੀਗਾ ਕਿ ਆਓ ਮੈਂ ਤੁਮਕੋ ਜੀਣਾ ਸਿਖਾਤਾ ਹੂੰ, ਮਤਲਬ ਜਿਉਣਾ ਸਿਖਾਉਣ ਦੀ ਕਲਾ, ਆਰਟ ਆਫ ਲਿਵਿੰਗ। ਤੇ ਸਾਡੇ ਤਾਂ ਕਹਾਣੀ ਹੋਰ ਆ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਤੇ ਸਭ ਤੋਂ ਪਹਿਲਾਂ ਤਾਂ ਇੱਥੇ ਸੀਸ ਤਲੀ ਤੇ ਧਰ ਕੇ ਲੜਨ ਮਰਨ ਦੀ ਗੱਲ। ਸਾਡੇ ਇਤਿਹਾਸ ਦੀਆਂ ਬੇਅੰਤ ਸਾਖੀਆਂ ਨੇ ਜਿੱਥੇ ਸਾਨੂੰ ਇਹ ਮੱਤ ਦਿੱਤੀ ਹੋਈ ਆ ਵੀ ਕਿੱਡਾ ਵੀ ਕੋਈ ਸੂਰਬੀਰ ਯੋਧਾ ਬਲਕਾਰੀ ਗੁਰੂ ਦਾ ਸਿੱਖ ਹੋਵੇ, ਪਰ ਉਹਨੂੰ ਹਮੇਸ਼ਾ ਇਹ ਹੁੰਦਾ ਕਿ ਜੇ ਗੁਰੂ ਦਾ ਥਾਪੜਾ ਫੇਰ ਤਾਂ ਗੱਲ ਹੀ ਕੋਈ ਨਹੀਂ। ਜਦੋਂ ਆਪਾਂ ਬਾਬਾ ਬਚਿੱਤਰ ਸਿੰਘ ਵਾਲੀ ਸਾਖੀ ਸੁਣਦੇ ਆ ਤਾਂ ਕੱਦ ਕਾਠ ਤਾਂ ਦੱਸਦੇ ਆ ਵੀ ਉਹਦਾ ਹਿਸਾਬ ਕਿਤਾਬ ਜਿਹਦਾ ਹੀ ਸੀ, ਪਰ ਜਦੋਂ ਸ਼ਹਿਨਸ਼ਾਹ ਨੇ ਹੁਕਮ ਕੀਤਾ ਤਾਂ ਉਹਨਾਂ ਦਾ ਬਚਨ ਸਿੱਧਾ ਸੀ ਸਿੰਘ ਦਾ ਕਿ ਜੀ ਜੇ ਤੁਹਾਡਾ ਥਾਪੜਾ ਹੋਵੇ ਫਿਰ ਤਾਂ ਗੱਲ ਹੀ ਕੋਈ ਨਹੀਂ, ਹਾਥੀ ਉੱਥੀ ਵਾਲੀ ਤਾਂ ਚੱਕਰ ਹੀ ਕੋਈ ਨਹੀਂ। ਸੋ ਸਾਡੇ ਬਹੁਤ ਸਾਰੇ ਭਾਈਚਾਰੇ ਦੇ ਵਿੱਚੋਂ ਜਿਹੜੇ ਵਿਚਾਰੇ ਚੁੰਝ ਗਿਆਨੀ ਆ, ਜਦੋਂ ਗੱਲਾਂ ਕਰਦੇ ਆ ਵੀ ਯਾਰ ਹਾਥੀ ਐਡਾ ਵੱਡਾ ਤੇ ਬਾਬਾ ਬਚਿੱਤਰ ਸਿੰਘ ਤਾਂ ਛੋਟੇ ਜਿਹੇ ਕਾਦੇ ਸੀ, ਐ ਕਿਵੇਂ ਹੋ ਜੂ, ਤਾਂ ਫਿਰ ਉਹਨਾਂ ਬਾਰੇ ਇਹੀ ਕਹਿਣਾ ਬਣਦਾ ਵੀ ਤੁਸੀਂ ਬਾਬਾ ਬਚਿੱਤਰ ਸਿੰਘ ਹੀ ਦੇਖਿਆ ਨਾ। ਬਾਬਾ ਬਚਿੱਤਰ ਸਿੰਘ ਦੇ ਮਗਰ ਉਹ ਕਲਗੀਧਰ ਸ਼ਹਿਨਸ਼ਾਹ ਦਾ ਥਾਪੜਾ, ਉਸ ਥਾਪੜੇ ਦੀ ਜਿਹੜੀ ਬਰਕਤ ਆ ਉਹਨੂੰ ਨਹੀਂ ਨਾ ਤੁਸੀਂ ਕਦੇ ਦੇਖਿਆ ਸੁਣਿਆ ਮਾਣਿਆ। ਸੋ ਸਾਡੇ ਧਰਮ ਦੇ ਵਿੱਚ ਜਿਹੜਾ ਸਾਡਾ ਇਤਿਹਾਸ ਆ ਜਾਂ ਸਾਡੇ ਜੰਗੀ ਕਾਰਨਾਮੇ ਆ, ਜਿਹੜੀ ਨਰਿੰਦਰਪਾਲ ਸਿੰਘ ਦੀਆਂ ਕਿਤਾਬਾਂ ਹੈਗੀਆਂ ਖੰਨਿਓ ਤਿੱਖੀ, ਵਾਲੋਂ ਨੇ ਘੀਏਤ ਮਾਰਗ ਜਾਣਾ ਤੇ ਇੱਕ ਸਰਕਾਰ ਵਜੋਂ, ਉਹ ਚਾਰੇ ਨਾਵਲਾਂ ਦੇ ਬਾਰੇ ਮੈਂ ਜਦੋਂ ਗੱਲ ਕਰਦਾ ਹੁੰਨਾ ਵੀ ਇਵੇਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰਾ ਜਿਹੜਾ 100 ਸਾਲ ਦਾ ਉਹ ਸਫ਼ਰ, ਉਹਦੇ ਵਿੱਚ ਕਿਵੇਂ ਗੁਰੂ ਦੇ ਸਿੱਖਾਂ ਨੇ ਦਸ਼ਮੇਸ਼ ਪਾਤਸ਼ਾਹ ਦੇ ਗੁਰੂ ਸਾਹਿਬਾਨ ਦੇ ਦਰਸਾਏ ਹੋਏ ਰਾਹ ਤੇ ਚੱਲਦਿਆਂ ਹੋਇਆਂ ਤੇਗ ਬਾਹੀ, ਦੇਗ ਚਲਾਈ ਤੇ ਤੇਗ ਬਾਹੀ, ਉਹ ਕਮਾਲ ਦਾ ਇਤਿਹਾਸ ਆ। ਔਰ ਏਸ਼ੀਆ ਦੀ ਸਭ ਤੋਂ ਵੱਡੀ ਵਹਿਸ਼ੀ ਤਾਕਤ ਮੰਨਿਆ ਜਾਣ ਵਾਲਾ ਅਬਦਾਲੀ ਕਿਵੇਂ ਵਾਰ-ਵਾਰ ਹਮਲੇ ਕਰਦਾ, ਤੇ ਕਿਵੇਂ ਉਹਨਾਂ ਨਾਵਲਾਂ ਦੇ ਵਿੱਚੋਂ ਜਦੋਂ ਪੜ੍ਹਦੇ ਆ ਨਾ, ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ ਤੇ ਇੱਕ ਸਰਕਾਰ ਵਜੋਂ ਦੇ ਵਿੱਚੋਂ ਵਿੱਚ ਜਦੋਂ ਦੇਖਦੇ ਆ ਕਿ ਕਿਵੇਂ ਅਬਦਾਲੀ ਹਾਰਦਾ, ਕਿਵੇਂ ਮਰਦਾ, ਕਿਵੇਂ ਹੰਭਦਾ। ਖਾਸ ਤੌਰ ਦੇ ਉੱਤੇ ਜਿਹੜਾ ਕਾਜੀ ਨੂਰ ਮੁਹੰਮਦ ਆ, ਜਦੋਂ ਉਹ ਹਰੇਕ ਵਾਰ ਆ ਕੇ ਉਹ ਲਿਖਦਾ ਵੀ ਏਦਾਂ ਜੰਗ ਹੋਈ ਏਦਾਂ, ਉਹਨੂੰ ਇਹ ਨਹੀਂ ਸਮਝ ਲੱਗਦੀ ਵੀ ਅਸਲ ਵਿੱਚ ਗੱਲ ਹੈ ਕਿੱਥੇ, ਕਿਹੜੀ ਉਹ ਤਾਕਤ ਆ ਜਿਹੜੀ ਖਾਲਸੇ ਨੂੰ ਇੰਨਾ ਲੜਨ ਮਰਨ ਦੇ ਮਾਦੇ ਨਾਲ ਭਰਦੀ। ਸੋ ਜਿਹੜਾ ਸਾਡਾ ਇਤਿਹਾਸ ਆ ਉਹ ਸਾਨੂੰ ਜਿਉਂਦਿਆਂ ਚ ਕਰਦਾ। ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ 1.5 ਸਕਿੰਟ ਦੀ ਰੀਲ ਜਿਹੜੀ ਆ YouTube ਤੇ ਸੋਸ਼ਲ ਮੀਡੀਆ ਤੇ ਚੱਲਦੀਆਂ ਰੀਲਾਂ ਜਿਹਨੂੰ ਕਹਿੰਦੇ ਆ, ਇਹਦੇ ਵਿੱਚ ਹੀ ਸਾਰਾ ਮੈਨੂੰ ਗਿਆਨ ਦੇ ਦੇਵੇ ਬਸ, ਹੁਣ ਤਾਂ ਉਹ ਗੱਲ ਹੀ ਨਹੀਂ। ਪਰ ਸਾਨੂੰ ਪੰਥ ਪ੍ਰਕਾਸ਼, ਤਵਾਰੀਖ, ਗੁਰੂ ਖਾਲਸਾ ਤੇ ਹੋਰ ਪ੍ਰਾਤਨ ਜਿਹੜੇ ਸਾਡੇ ਧਰਮ ਦੇ ਇਤਿਹਾਸ ਦੇ ਸਰੋਤ ਨੇ, ਸਾਡੀਆਂ ਸਾਖੀਆਂ, ਸਾਡੇ ਢਾਡੀ 12, ਸਾਨੂੰ ਯਾਦ ਆ ਕਿ ਜਦੋਂ ਸਿੱਖ ਸੰਘਰਸ਼ ਦਾ ਜੋਬਨ ਸੀ ਉਦੋਂ ਥਾਂ ਦੇ ਉੱਤੇ ਕੀਰਤਨੀਏ ਜਥਿਆਂ ਦੇ ਰਾਤ ਨੂੰ ਰੈਣ ਸਵਾਈ ਕੀਰਤਨ ਹੋਣੇ, ਤੇ ਉੱਥੋਂ ਬਾਣੀ ਦਾ ਇੱਕ ਪ੍ਰਵਾਹ ਚੱਲਣਾ ਜਿਹਨੇ ਸਿੱਖਾਂ ਨੂੰ ਬਾਣੇ ਨਾਲ ਜੋੜਨ ਲਈ ਪ੍ਰੇਰਨਾ ਦੇਣੀ। ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੀਆਂ ਕੈਸਟਾਂ ਤੇ ਇਵੇਂ ਹੀ ਹੋਰ ਬਹੁਤ ਸਾਰੇ ਵਧਾਈਆਂ ਕੈਸਟ ਆਈ ਉਹਨਾਂ ਦਿਨਾਂ ਦੇ ਵਿੱਚ, ਭਾਈ ਦਵਿੰਦਰ ਸਿੰਘ ਸੋਢੀ ਦੀ, ਇਵੇਂ ਹੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਹਰ ਜੀਓ ਨਿਮਾਣਿਆਂ ਤੋਂ ਮਾਣ ਕੈਸਟ ਆਈ। ਇਸ ਤੋਂ ਬਿਨਾਂ ਭਾਈ ਬਲਵਿੰਦਰ ਸਿੰਘ ਰੰਗੀਲੇ ਦੀਆਂ ਤੇ ਹੋਰ ਸ਼੍ਰੀਨਗਰ ਵਾਲਿਆਂ ਦੀਆਂ ਤੇ ਹੋਰ ਬੇਅੰਤ ਕੀਰਤਨੀਆਂ ਦੇ ਉਹਨਾਂ ਦਿਨਾਂ ਦੇ ਵਿੱਚ ਕੀਰਤਨ ਦੀਆਂ ਜਦੋਂ ਕੈਸਟਾਂ ਗੁਰਬਾਣੀ ਨਾਲ ਜੁੜਨ ਵਾਲੀਆਂ, ਇਵੇਂ ਢਾਡੀ ਸਿੰਘਾਂ ਨੇ ਇਤਿਹਾਸ, ਨਾਭੇ ਵਾਲੀਆਂ ਬੀਬੀਆਂ ਨੇ। ਸੋ ਜਿਹੜਾ ਸਾਡਾ ਪਿਛਲਾ, ਜਦੋਂ ਇੰਡੀਅਨ ਸਟੇਟ ਨੇ ਆਪਦਾ ਟੈਰੋਰਿਜ਼ਮ, ਸਟੇਟ ਸਪਾਂਸਰਡ ਟੈਰੋਰਿਜ਼ਮ ਸਾਡੇ ਤੇ ਥੋਪਿਆ, ਉਹਨਾਂ ਦਿਨਾਂ ਦੇ ਵਿੱਚ ਸਾਨੂੰ ਸਾਡੇ ਇਤਿਹਾਸ ਨੇ ਪ੍ਰੇਰਨਾ ਦਿੱਤੀ।
ਇੱਕ ਸੋਸ਼ਲੋਜੀ ਦਾ, ਸਮਾਜ ਵਿਗਿਆਨ ਦਾ ਇੱਕ ਪ੍ਰੋਫੈਸਰ ਦੀਪਾਂਕਰ ਸ਼ਰਮਾ ਹੈ, ਉਹਨੇ ਪਿੱਛੇ ਜੇ ਉਹਦੀ ਇੱਕ ਚਰਚਾ ਇਸ ਗੱਲ ਤੇ ਹੋਈ ਕਿ ਉਹਨੇ ਕਿਹਾ ਕਿ ਜਦੋਂ 1984 ਵਾਪਰਿਆ, ਜਦੋਂ ਮੈਂ ਸਿੱਖ ਪਰਿਵਾਰਾਂ 'ਚ ਜਾਣਾ ਦਿੱਲੀ 'ਚ, ਤਾਂ ਉਹਨਾਂ ਦੇ ਘਰਾਂ ਵਿੱਚ ਗੁਰਬਾਣੀ ਦੇ ਗੁਟਕੇ ਅਤੇ ਸਿੱਖ ਇਤਿਹਾਸ ਦੀਆਂ ਬਿਲਕੁਲ ਨਵੀਆਂ ਨਕੋਰ ਕਿਤਾਬਾਂ ਦੇਖਣੀਆਂ। ਮੈਂ ਪੁੱਛਿਆ ਤੇ ਕਹਿੰਦੇ ਜਵਾਬ ਮਿਲਿਆ, ਅਸੀਂ ਜਾਣਨਾ ਚਾਹੁੰਦੇ ਹਾਂ ਅਸੀਂ ਕੌਣ ਹਾਂ ਤੇ ਸਾਡੇ ਨਾਲ ਇੰਜ ਕਿਉਂ ਵਾਪਰਿਆ। ਮਤਲਬ ਅਸੀਂ ਤਾਂ ਇਸ ਮੁਲਕ ਨੂੰ, ਇਸ ਹਿੰਦੂ ਭਾਈਚਾਰੇ ਨੂੰ ਅਸੀਂ ਆਪ ਦਾ ਮੰਨੀ ਬੈਠੇ ਹਾਂ, ਅਸੀਂ ਕੁਝ ਹੋਰ ਆ, ਤਾਂਹੀਓ ਅਸੀਂ ਮਾਰੇ ਗਏ, ਤਾਂਹੀਓ ਸਾਡੇ ਤੇ ਹਮਲਾ ਹੋਇਆ। ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕੌਣ। ਤੇ ਨੰਬਰ 2 ਇਹ ਕਿ ਸਾਡਾ ਇਤਿਹਾਸ ਇਹਨਾਂ ਤੋਂ ਵੱਖਰਾ ਕੀ ਆ ਤੇ ਕਿਵੇਂ। ਸਰਦਾਰ ਕਪੂਰ ਸਿੰਘ ਇਹ ਗੱਲ ਕਹਿੰਦੇ ਆ ਕਿ ਹਿੰਦੂ ਨੂੰ ਇਸ ਗੱਲ ਦੀ ਬੜੀ ਔਖ ਆ ਕਿ 18ਵੀਂ ਸਦੀ ਵਿੱਚ ਜਾਂ ਸਾਰੇ ਇਤਿਹਾਸ ਵਿੱਚ ਹਿੰਦੂਆਂ ਨੇ ਧਾੜਵੀਆਂ ਦੇ ਸਾਹਮਣੇ ਬਿਲਕੁਲ ਗੋਡੇ ਟੇਕੀ ਰੱਖੇ, ਪਰ ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਨੇ ਨਾਲ ਦੀ ਨਾਲ ਲੇਖੇ ਨਿਬੇੜੇ ਹੋਏ ਨੇ। ਤੇ ਹਮੇਸ਼ਾ ਹੀ ਮਨੁੱਖ ਨੂੰ ਉਹ ਬੰਦਾ ਬੜਾ ਔਖਾ ਬਰਦਾਸ਼ਤ ਕਰਨਾ ਹੁੰਦਾ ਜਿਹਦੇ ਸਾਹਮਣੇ ਤੁਸੀਂ ਜਲੀਲ ਹੋਏ ਹੋ। ਸੋ ਸਾਡੇ ਵੱਡੇ ਵਡੇਰਿਆਂ ਨੇ ਨਾਲ ਦੀ ਨਾਲ ਲੇਖੇ ਨਿਬੇੜ ਕੇ ਅੱਜ ਸਾਨੂੰ ਜਿਉਂਦਿਆਂ 'ਚ ਕੀਤਾ, ਮੁੱਛ ਨੂੰ ਵਟਾ ਦੇ ਕੇ ਚੜ੍ਹਦੀ ਕਲਾ ਨਾਲ ਜਿਉਣ ਜੋਗੇ ਕੀਤਾ ਹੋਏ। ਅੱਜ ਜਿਹੜੇ ਕੌਮਾਂ ਧਰਮਾਂ ਨਾਲ ਸਾਡੇ ਮਸਲੇ ਬਣੇ, ਮੁਸਲਮਾਨਾਂ ਨਾਲ ਝਗੜੇ ਝਮੇਲੇ ਚੱਲੇ, ਅੱਜ ਦੀ ਤਰੀਕ ਵਿੱਚ ਉਹਨਾਂ ਨਾਲ ਖੜਨ ਬੈਠਣ ਮੌਕੇ ਸਾਨੂੰ ਕਾਣੋ ਨਹੀਂ ਆਉਂਦੀ, ਸਾਨੂੰ ਹੀਣਤਾ ਨਹੀਂ ਆਉਂਦੀ। ਜਦੋਂ ਕਿ ਜੇ ਦੋ ਮੁਸਲਮਾਨ ਖੜ ਕੇ ਆਪਸ ਵਿੱਚ ਹੱਸਦੇ ਹੋਣ ਤਾਂ ਹਿੰਦੂ ਨੂੰ ਬੜੀ ਔਖ ਲੱਗਦੀ ਆ ਵੀ ਇਹ ਖਰੀ ਮੇਰੇ ਤੇ ਮਜ਼ਾਕ ਕਰਦੇ ਆ, ਵੀ ਤੁਸੀਂ ਬਣੇ ਫਿਰੋ ਇੱਥੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਸ਼ਟਰਪਤੀ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਸਾਡੇ ਵਡੇਰਿਆਂ ਤੋਂ ਛਿੱਤਰ ਖਾਧੇ ਹੋਏ ਨੇ। ਸੋ ਸਾਨੂੰ ਸਾਡੇ ਪੁਰਖਿਆਂ ਉੱਤੇ ਮਾਣ ਆ, ਇਹ ਉਹਨਾਂ ਪੁਰਖਿਆਂ ਦੇ ਲੜਨ ਮਰਨ ਦੇ ਜਜ਼ਬੇ ਦਾ ਸਤਿਕਾਰ ਆ। ਖਾਸ ਤੌਰ ਦੇ ਉੱਤੇ ਸਾਰੀ ਗੱਲ ਫਿਰ ਉੱਥੇ ਆ ਗਈ ਵੀ ਹੋਲੇ ਮਹੱਲੇ ਦਾ ਜਿਹੜਾ ਪ੍ਰਸੰਗ ਆ, ਜਿੱਥੇ ਹਥਿਆਰ ਦਾ, ਸ਼ਾਸਤਰ ਦਾ, ਲੜਨ ਮਰਨ ਦਾ, ਜੂਝਣ ਦਾ, ਜੰਗ ਦਾ ਕਮਾਲ ਆ। ਸੋ ਜਿਹੜੀ ਸੂਰਬੀਰਤਾ, ਦਲੇਰੀ, ਜਾਂਬਾਜ਼ੀ ਸਾਨੂੰ ਸਾਡੇ ਸ਼ਹਿਨशाह ਨੇ ਬਖਸ਼ੀ, ਉਹਦੇ ਪਰਥਾਏ ਹੋਲੇ ਮਹੱਲੇ ਦੀ ਇੱਕ ਖਾਸੀਅਤ ਆ। ਤੇ ਅੱਜ ਜਦੋਂ ਸਾਡੀ ਕੌਮ ਦਾ, ਅੱਜ ਦੀ ਨੌਜਵਾਨੀ ਉੱਥੇ ਨੂੰ ਜਾਂਦੀ ਆ ਤਾਂ ਬੜਾ ਚੰਗਾ ਲੱਗਦਾ। ਉੱਥੇ ਸਾਡੇ ਬੱਚੇ ਆ ਜਿਹੜੇ, ਤੁਸੀਂ ਮਹਿਸੂਸ ਕਰਿਓ ਵੀ ਕਿਵੇਂ ਸਾਡੀ ਜਿਹੜੀ ਸਾਈਕੀ ਆ, ਸਾਡੀ ਮਨੋਵਿਗਿਆਨ ਆ, ਉਹਦੇ ਅੰਦਰ ਕਿਵੇਂ ਗੁਰੂ ਦੇ ਬਖਸ਼ੇ ਹੋਏ ਸਿਧਾਂਤ ਪਏ ਨੇ। ਅੱਜ ਇੰਡੀਅਨ ਸਟੇਟ ਪੂਰੇ ਐਨ ਹੋਸ਼ ਵਿੱਚ ਆ ਕੇ ਆਪਦੀਆਂ ਚਾਲਾਂ ਚੱਲ ਰਹੀ ਆ ਕਿ ਜੀ ਇਹ ਹਥਿਆਰ ਬੜੇ ਮਾੜੇ ਹੁੰਦੇ ਨੇ, ਸ਼ਾਸਤਰ ਬੜੇ ਭੈੜੇ ਹੁੰਦੇ ਨੇ। ਇਹ ਹੁਣ ਦੱਸੋ ਅਸੀਂ ਆਪਦੇ ਗੁਰੂ ਦੀ ਗੱਲ ਮੰਨੀਏ ਕਿ ਇਹਨਾਂ ਦੀ ਮੰਨੀਏ? ਗੁਰੂ ਤਾਂ ਕਹਿੰਦਾ ਬਿਨਾਂ ਸ਼ਾਸਤਰਾਂ ਤੋਂ ਮੇਰੇ ਮੱਥੇ ਨਾ ਲੱਗੀ, ਤੇ ਭਾਰਤੀ ਸਟੇਟ ਕਹਿੰਦੀ ਆ ਕਿਸੇ ਬੰਦੇ ਕੋਲੇ ਹਥਿਆਰ ਹੋਣਾ ਨਹੀਂ ਚਾਹੀਦਾ, ਸਾਡੇ ਕੋਲੇ ਹੋਵੇ, ਸਾਡੇ ਹਿੰਦੂਆਂ ਕੋਲੇ ਹੋਵੇ, ਬਜਰੰਗ ਦਲ ਕੋਲੇ ਹੋਵੇ, ਤੇ ਜਦੋਂ ਜਿਹਦਾ ਜੀ ਕਰਦਾ ਜਿਹਨੂੰ ਢਾ ਲੈ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਸਿਧਾਂਤ ਆ ਜਿਹੜੇ, ਉਹਨਾਂ ਦੀ ਬੜੀ ਭਾਰੀ ਲੋੜ ਆ। ਤੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਉੱਥੇ ਜਾਂਦੇ ਆ, ਜਦੋਂ ਆਪਦੇ ਪਿਓ ਨਾਲ, ਆਪਦੇ ਚਾਚੇ ਤਾਇਆਂ ਨਾਲ ਉੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤੋਂ ਬਾਅਦ ਬਾਜ਼ਾਰਾਂ 'ਚ ਅਨੰਦਪੁਰ ਸਾਹਿਬ ਦੇ ਵਿੱਚ ਘੁੰਮਦੇ ਆ, ਤਾਂ ਉੱਥੇ ਲੱਗੀਆਂ ਹੋਈਆਂ ਦੁਕਾਨਾਂ ਤੇ ਜਦੋਂ ਦੇਖਦੇ ਆ ਤਾਂ ਸਭ ਤੋਂ ਵਧੀਆ ਉਹਦੇ ਦਿਮਾਗ 'ਚ ਇਹ ਹੁੰਦਾ ਵੀ ਆਪਾਂ ਇੱਥੋਂ ਇੱਕ ਗੰਡਾਸੀ ਲੈ ਕੇ ਜਾਣੀ ਆ, ਸ੍ਰੀ ਸਾਹਿਬ ਵਧੀਆ ਲੈ ਕੇ ਜਾਣੀ ਆ, ਹੋਰ ਨਹੀਂ ਤਾਂ ਸਾਡੇ ਨਿਆਣੇ ਪਲਾਸਟਿਕ ਦਾ ਪਿਸਤੌਲ ਜਿਹਾ ਹੀ ਮੰਗੀ ਜਾਣਗੇ ਵੀ ਪਾਪਾ ਆਹੀ ਲੈ ਦੇ। ਇਹ ਸਾਡੇ ਅੰਦਰ ਇੱਕ ਸਾਡੇ ਸ਼ਾਸਤਰਾਂ ਨਾਲ ਜਿਹੜਾ ਪਿਆਰ ਆ, ਜਿਹੜਾ ਸਾਡਾ ਮੋਹ ਆ, ਉਹ ਬਚਪਨ ਤੋਂ ਹੀ ਸਾਡੇ ਅੰਦਰ ਆ ਜਾਂਦਾ। ਇੱਕ ਇੱਥੇ ਕਮੇਡੀਅਨ ਆ ਦਿੱਲੀ ਤੋਂ, YouTube ਦੇ ਉੱਤੇ ਉਹ ਜਿਹੜੇ ਸਟੈਂਡ ਅਪ ਕਮੇਡੀ ਵਾਲੇ ਅੱਜ ਕੱਲ੍ਹ 200-300 ਬੜੇ ਸਰਗਰਮ ਹੋਏ ਆ ਹਾਸੇ ਹੂਸੇ ਪਾਉਣ ਨੂੰ, ਤੇ ਉਹ ਆਪਦੇ ਪੱਖ ਤੋਂ ਹਮੇਸ਼ਾ ਹੀ ਜਿਹੜੀਆਂ ਉਹ ਬਣਾਉਂਦਾ ਕੈਸਟ ਆਪਦੀਆਂ ਸਕਿੱਟਾਂ ਜੀਆਂ, ਉਹਦੇ ਚੋਂ ਵਾਰ-ਵਾਰ ਇਹ ਗੱਲ ਕਹੂਗਾ ਵੀ ਮੇਰੇ ਆਲੇ ਦੁਆਲੇ ਬਹੁਤ ਸਾਰੇ ਪੰਜਾਬੀ ਜਾਂ ਸਰਦਾਰਾਂ ਨਾਲ ਮੇਰੀ ਦੋਸਤੀ ਆ, ਤੇ ਜਦੋਂ ਮੈਂ ਉਹਨਾਂ ਦੇ ਘਰਾਂ 'ਚ ਜਾਣਾ, ਇੱਕ ਵਾਰੀ ਕਿਸੇ ਦੇ ਘਰ ਗਿਆ ਤੇ ਨਿਆਣਾ ਡਿੱਗ ਪਿਆ, ਤੇ ਸਾਰੇ ਦੇ ਸਾਰੇ ਘਰ ਦੇ ਜਿੰਨੇ ਮੈਂਬਰ ਸੀ ਸਰਦਾਰ ਪਰਿਵਾਰ ਦੇ, ਕਿਸੇ ਨੇ ਨਹੀਂ ਬੜਾ ਧਿਆਨ ਜਿਹਾ ਦਿੱਤਾ। ਉਹ ਨਿਆਣਾ ਰੋਂਦਾ ਸੀ, ਉਹਨੂੰ ਕਹਿੰਦੇ ਉੱਠ ਕੇ ਖੜਾ ਹੋ, ਚੱਲ ਕੱਪੜੇ ਝਾੜ, ਕੁਛ ਨਹੀਂ ਹੋਇਆ, ਉੱਠ ਖੜ ਜੇ ਆਬੂ ਆ। ਇਹ ਕਹਿੰਦਾ ਸਾਰੇ ਉਹ ਉਵੇਂ ਹੀ ਰਹੇ। ਇਹਦੇ ਉਲਟ ਕਹਿੰਦਾ ਸਾਡੇ ਘਰਾਂ ਦੇ ਵਿੱਚ ਜੇ ਨਿਆਣਾ ਦਿਲ ਕੇ ਡਿੱਗ ਪਵੇ, ਉਹ ਮਾੜਾ ਜਿਹਾ ਰੋਵੇ ਸਹੀ, ਸਾਰਾ ਟੱਬਰ ਅਰੇ ਇਸਕੋ ਕਿਆ ਹੋ ਗਿਆ, ਚਲੋ ਡਾਕਟਰ ਕੋ ਬੁਲਾਓ, ਐਸਾ ਹੋ ਗਿਆ, ਚਲੋ ਲੈ ਕੇ ਚਲਤੇ ਹੈ। ਕਹਿੰਦਾ ਵੀ ਸਾਡੇ ਸਾਰੇ ਟੱਬਰ ਦੇ ਹੱਥਾਂ ਪੈਰਾਂ 'ਚ ਆ ਜਾਂਦੀ ਆ ਜਾਨ। ਕਹਿੰਦਾ ਵੀ ਉਹ ਆਪਦੇ ਨਿਆਣਿਆਂ ਨੂੰ ਬਚਪਨ ਤੋਂ ਸਰਦਾਰ ਦਲੇਰੀ, ਸੂਰਬੀਰਤਾ, ਚੜ੍ਹਦੀ ਕਲਾ ਦੇ ਨਾਲ ਪਾਲਦੇ, ਉਹਨਾਂ ਦੇ ਅੰਦਰ ਸਿਦਕ ਭਰਦੇ। ਔਰ ਇਹ ਗੱਲ ਸਾਨੂੰ ਪਤਾ ਹੀ ਨਹੀਂ, ਸਹਿਜ ਸੁਭਾਈ ਸਾਡੇ ਅੰਦਰ ਇਹ ਲੜਨ ਮਰਨ ਦੀ, ਕਿਉਂਕਿ ਸਾਡੀ ਕੌਮ ਜਿਹੜੀ ਆ, ਸਾਡਾ ਸਾਰਾ ਇਤਿਹਾਸ ਹੀ ਇਸ ਤਰੀਕੇ ਦਾ ਵਾ। ਪਿਛਲੇ ਲੰਮੇ ਸਮੇਂ ਤੋਂ ਸਾਡੇ ਸਦੀਆਂ ਦਾ ਇਤਿਹਾਸ, ਕੋਈ ਵਰਕਾ ਇਹੋ ਜਿਹਾ ਹੈ ਹੀ ਨਹੀਂ ਜਿੱਥੇ ਸਾਡੇ ਯੋਧਿਆਂ ਦੀਆਂ ਸ਼ਹਾਦਤਾਂ ਦੀ ਗੱਲ ਨਹੀਂ। ਜਿਵੇਂ
ਅੱਜ ਦਾ ਦਿਨ ਅਸੀਂ ਇਸ ਹੋਲੇ ਮਹੱਲੇ ਦੇ ਨਾਲ ਸੰਬੰਧਿਤ ਹੋਣ ਕਰਕੇ ਚਰਚਾ ਕਰ ਰਹੇ ਹਾਂ। ਉੱਥੇ ਸਾਡੇ ਅਰਦਾਸ ਦਾ ਇੱਕ ਹਿੱਸਾ ਆ ਜਿੱਥੇ ਅਸੀਂ ਕਹਿੰਦੇ ਆ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਵਾਰੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਹੜਾ ਇਹ ਪਹਿਰਾ ਸਾਡੀ ਅਰਦਾਸ ਦਾ, ਅੱਜ ਇਹਦੇ ਵਿੱਚੋਂ ਚਰਖੜੀਆਂ ਤੇ ਚੜੇ ਕੌਣ ਚੜੇ ਸੀ? ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਵਾਜ ਸਿੰਘ। ਇਹ ਦੋਨੇ ਸਿੰਘ ਅੱਜ ਦੇ ਦਿਨ ਲਾਹੌਰ ਦਰਬਾਰ ਵੱਲੋਂ ਉੱਥੇ ਚਰਖੜੀਆਂ ਤੇ ਚਾੜੇ ਗਏ। ਇੱਥੇ ਮਾੜੀ ਜੀ ਝਰੀਟ ਆ ਜੇ ਬੰਦਾ ਚੀਕਾ ਮਾਰਦਾ ਫਿਰਦਾ, ਟੀਕਾ ਲਵਾਓ ਜੀ ਛੇਤੀ ਟੈਟਨਸ ਦਾ। ਪਰ ਇਹ ਦੇਖੋ ਗੁਰੂ ਦੇ ਪਿਆਰੇ ਭਾਈ ਸੁਬੇਗ ਸਿੰਘ ਤੇ ਸ਼ਾਹਵਾਜ ਸਿੰਘ, ਔਰ ਭਾਈ ਸੁਬੇਗ ਸਿੰਘ ਦੇ ਬੇਟੇ ਸ਼ਾਹਵਾਜ ਸਿੰਘ ਆ ਜਿਹੜੇ, ਉਹ 18 ਸਾਲ ਦੇ ਸੀ ਉਸ ਟਾਈਮ। ਦੱਸਦੇ ਆ ਭਾਈ ਸੁਬੇਗ ਸਿੰਘ ਦਾ ਪਿੰਡ ਜੰਬਰ ਸੀਗਾ, ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸੀ, ਸੋ ਇਸ ਕਰਕੇ ਲਾਹੌਰ ਦਰਬਾਰ ਵਿੱਚ ਜ਼ਕਰੀਏ ਖਾਨ ਮੌਕੇ ਉੱਥੇ ਨੌਕਰੀ ਕਰਦੇ ਸੀ। ਤੇ ਕੋਤਵਾਲ ਵੀ ਦੱਸਦੇ ਆ, ਭਾਈ ਕਾਹਨ ਸਿੰਘ ਨਾਭਾ ਦੱਸਦੇ ਆ ਵੀ ਕੋਤਵਾਲ ਸੀ। ਤੇ ਉੱਥੇ ਰਹਿੰਦਿਆਂ ਹੋਇਆਂ ਇਹਨਾਂ ਨੇ ਬਹੁਤ ਧਾਰਮਿਕ ਯਾਦਗਾਰਾਂ ਬਣਾਈਆਂ, ਗੁਰਦੁਆਰੇ ਬਣਾਏ। ਤੇ ਦਰਬਾਰ ਦੇ ਵਿੱਚ ਚੱਲਦੀ ਹੋਣ ਕਰਕੇ ਜਿਹੜੇ ਮਤਲਬ ਮਾੜੇ ਬਿਰਤੀ ਵਾਲੇ ਲੋਕ ਸੀ, ਕਈ ਉਹਨਾਂ ਨਾਲ ਖਾਰ ਖਾਂਦੇ ਸੀ। ਇਸੇ ਸਮੇਂ ਦੌਰਾਨ ਜਦੋਂ ਦਿੱਲੀ ਤੋਂ ਜਿਹੜਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ, ਉਹਨੇ ਚਿੱਠੀ ਭੇਜ ਕੇ ਕਿਹਾ ਵੀ ਆਪਾਂ ਨੂੰ ਸਿੱਖਾਂ ਨਾਲ ਸੰਬੰਧ ਠੀਕ ਰੱਖਣੇ ਚਾਹੀਦੇ ਆ, ਤਾਂ ਲਾਹੌਰ ਦਰਬਾਰ ਦੇ ਸੂਬੇਦਾਰ ਜ਼ਕਰੀਆ ਖਾਨ ਲਈ ਇਹ ਬੜਾ ਔਖਾ ਸੀ। ਪਰ ਉਸ ਮੌਕੇ ਜ਼ਕਰੀਆ ਖਾਨ ਵੱਲੋਂ ਜਿਹੜੀ ਚਿੱਠੀ ਲਾਹੌਰ ਦਰਬਾਰ ਵੱਲੋਂ ਜਾਂ ਦਿੱਲੀ ਦਰਬਾਰ ਵੱਲੋਂ ਜਾਂ ਮੁਗਲੀਆ ਸਲਤਨਤ ਵੱਲੋਂ ਜਿਹੜਾ ਸੁਨੇਹਾ ਪੱਤਰ ਖਾਲਸਾ ਪੰਥ ਕੋਲ ਲੈ ਕੇ ਗਏ ਆ, ਉਹ ਭਾਈ ਸੁਬੇਗ ਸਿੰਘ ਹੀ ਲੈ ਕੇ ਗਏ ਸੀ। ਸੋ 29 ਮਾਰਚ 1733 ਨੂੰ ਖਾਲਸਾ ਪੰਥ ਕੋਲ ਵਕੀਲ ਬਣ ਕੇ ਜਦੋਂ ਪਹੁੰਚੇ, ਇਹਨਾਂ ਨੂੰ ਵਕੀਲ ਵੀ ਕਿਹਾ ਜਾਂਦਾ ਹੁੰਦਾ ਸੀ ਭਾਈ ਸੁਬੇਗ ਸਿੰਘ ਨੂੰ। ਸੋ ਉਹਦੇ ਵਿੱਚੋਂ ਹੀ ਭਾਈ ਜਿਹੜੇ ਸੁਬੇਗ ਸਿੰਘ ਹੁਣੀ ਜਦੋਂ ਗਏ ਆ, ਉਹਦੇ ਵਿੱਚੋਂ ਨਵਾਬੀ ਵਾਲਾ ਜਿਹੜਾ ਪ੍ਰਸੰਗ ਆ, ਨਵਾਬ ਕਪੂਰ ਸਿੰਘ ਜੋ ਦਲ ਖਾਲਸਾ ਦੇ ਉਸ ਟਾਈਮ ਜਥੇਦਾਰ ਸੀ, ਉਹਨਾਂ ਨੂੰ ਫਿਰ ਉਸ ਮੌਕੇ ਨਵਾਬੀ ਮਿਲੀ, ਜਿਹੜੇ ਕਿ ਸਰਦਾਰ ਕਪੂਰ ਸਿੰਘ ਫੈਜ਼ਲਾਪੁਰ ਦੇ ਤੌਰ ਤੇ ਪਹਿਲੋਂ ਜਾਣੇ ਜਾਂਦੇ ਸੀ। ਸੋ ਭਾਈ ਸੁਬੇਗ ਸਿੰਘ ਨੇ ਆਪਦੀ ਜਿਹੜੀ ਕਾਬਲੀਅਤ ਸੀ, ਯੋਗਤਾ ਸੀ, ਉਹ ਖਾਲਸਾ ਪੰਥ ਦੇ ਹਿੱਤਾਂ ਲਈ ਕਿਵੇਂ ਵਰਤੀ, ਇਹ ਸਮਝਣ ਦੀ ਲੋੜ ਆ। ਅੱਜ ਦੇ ਸਮੇਂ 'ਚ ਸਾਡੇ ਬਹੁਤ ਸਾਰੇ ਸਿੱਖ ਜਿਹੜੇ ਇੰਡੀਅਨ ਸਟੇਟ ਸਿਸਟਮ ਦੇ ਪੁਰਜੇ ਬਣੇ ਹੋਏ ਨੇ, ਪਰ ਉਹਨਾਂ ਨੂੰ ਸਿੱਖੀ ਦੇ ਨਾਲੋਂ ਵੱਧ ਭਾਰਤ ਮਾਤਾ ਦਾ ਬੁਖਾਰ ਚੜਿਆ ਹੋ। ਸਿੱਖੀ ਦੇ ਹਿੱਤ ਵਾਰ ਦਿੰਦੇ ਆ, ਭਾਰਤ ਮਾਤਾ। ਪਰ ਸੁਬੇਗ ਸਿੰਘ ਜੀ ਨੇ ਕਮਾਲ ਕਰਤੀ ਤੇ ਉਹਨਾਂ ਨੇ ਦਲ ਖਾਲਸਾ ਨਾਲ, ਉਸ ਮੌਕੇ ਖਾਲਸਾ ਪੰਥ ਨਾਲ ਜੋ ਨਵਾਬੀ ਦਾ ਹੋਇਆ ਉਹ ਪ੍ਰਸੰਗ ਸਾਰਾ, ਉਹਦੇ ਵਿੱਚ ਭਾਈ ਸਾਹਿਬ ਦਾ ਬਹੁਤ ਵੱਡਾ ਰੋਲ ਆ। ਖੈਰ ਬਾਅਦ ਵਿੱਚ ਜਦੋਂ ਉਹਨਾਂ ਦਾ ਬੇਟਾ ਜਿਹੜਾ ਪੜ੍ਹਦਾ ਸੀ ਮਦਰਸੇ 'ਚ, ਉਹਨੇ ਮੌਲਵੀ ਨਾਲ ਕੋਈ ਉੱਥੇ ਗੱਲਬਾਤ ਹੋਈ, ਜਿਹਦੇ ਵਿੱਚੋਂ ਉਹਨਾਂ ਨੂੰ ਲੱਗਿਆ ਕਿ ਇੰਨਾ ਲਿਆਕਤ ਵਾਲਾ ਇਹ ਬੱਚਾ ਤੇ ਸਾਡੇ ਧਰਮ 'ਚ ਆਵੇ, ਤੇ ਉਹਨਾਂ ਨੇ ਝੂਠੀਆਂ ਕੌਮਤਾਂ ਲਾ ਕੇ ਕਿ ਇਸਲਾਮ ਦੀ ਤੌਹੀਨ ਕੀਤੀ ਆ, ਲਾਹੌਰ ਦਰਬਾਰ ਨੂੰ ਭੜਕਾ ਦਿੱਤਾ। ਤੇ ਬਾਅਦ ਵਿੱਚ ਇਹ ਫੈਸਲਾ ਸੁਣਾ ਦਿੱਤਾ ਕਿ ਦੋਨੇ ਪਿਓ ਪੁੱਤ ਇਸਲਾਮ ਕਬੂਲ ਕਰਨ। ਪਰ ਗੁਰੂ ਕੇ ਸਿੱਖਾਂ ਨੇ, ਅੱਜ ਕੱਲ ਵਾਲਾ ਕੰਮ ਤਾਂ ਹੈ ਨਹੀਂ ਸੀ, ਅੱਜ ਕੱਲ ਤਾਂ ਮਿੰਟ ਲਾਉਂਦੇ ਆ ਲੋਕ ਮੂੰਹ ਸਿਰ ਮਨਾਉਣ ਨੂੰ, ਅੱਜ ਕੱਲ ਤਾਂ ਮਿੰਟ ਲਾਉਂਦੇ ਆ, ਦਲੀਲਾਂ ਬੜੀਆਂ ਵਧੀਆ ਲੱਭੇ ਹੁੰਦੀਆਂ ਕਿ ਮੈਂ ਹੋਰ ਕੀ ਕਰਦਾ ਜੀ। ਪਰ ਉਸ ਮੌਕੇ ਗੁਰੂ ਦੇ ਸਿੱਖਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਸੀ। ਸੋ ਦੋਨਾਂ ਪਿਓ ਪੁੱਤਾਂ ਨੇ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਵਾਜ ਸਿੰਘ ਨੇ, ਇਸਲਾਮ ਕਬੂਲ ਕਰਨ ਦੀ ਬਜਾਏ ਜਾਨ ਕੁਰਬਾਨ ਕਰਨੀ। ਔਰ ਜਿਹੜਾ ਉਹਨਾਂ ਨੇ ਹੁਕਮ ਉਸ ਮੌਕੇ ਲਾਹੌਰ ਦਰਬਾਰ ਵੱਲੋਂ ਹੋਇਆ ਕਿ ਇਹਨਾਂ ਨੂੰ ਚਰਖੜੀਆਂ ਤੇ ਚਾੜਿਆ ਜਾਵੇ, ਉਸ ਵੇਲੇ ਦੇ ਉਸ ਮਾਹੌਲ ਬਾਰੇ ਭਾਈ ਰਤਨ ਸਿੰਘ ਭੰਗੂ, ਜਿਨ੍ਹਾਂ ਨੇ ਆਪਦੀ ਲਿਖਤ ਪੰਥ ਪ੍ਰਕਾਸ਼ ਲਿਖੀ ਆ, ਭਾਈ ਰਤਨ ਸਿੰਘ ਭੰਗੂ ਆ ਜਿਹੜੇ, ਉਹ ਭਾਈ ਮਹਿਤਾਬ ਸਿੰਘ ਮੀਰਾਂਕੋਟ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸੋਧਾ ਲਾਇਆ ਸੀ ਭਾਈ ਸੁੱਖਾ ਸਿੰਘ ਨਾਲ ਮਾੜੀ ਕੰਬੋਕੇ ਵਾਲੇ ਨਾਲ, ਉਹ ਭਾਈ ਰਤਨ ਸਿੰਘ ਭੰਗੂ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤੇ। ਉਹਨਾਂ ਨੇ ਸਾਰਾ ਆਪਦਾ ਜੀਵਨ ਆ, ਜਿਹੜਾ ਬਚਪਨ ਆ, ਉਹ ਉਸ ਮੌਕੇ ਸਿੰਘਾਂ ਵਿੱਚ ਜਿਹੜੇ ਜੁਝਾਰੂ ਸਿੰਘ ਸੀ ਦਲ ਖਾਲਸਾ, ਉਹ ਚ ਕੱਢਿਆ।
सो इस करके उन्हां कोले जानकारी बहुत उच्च पाए दी, सच्ची सुच्ची अखां दे सामने बहुत कुछ वापरिया सी। सो उन्होंने पंथ प्रकाश विच वो सारा कुछ दर्ज किया है। ते इस घटना बारे जिहड़ी भाई सुबेग सिंह ते भाई शाहवाज सिंह दी है ਉਹਦੇ बारे जिथे दर्ज किया लिखिया, सिखन काज सो गुरु सवारे, शीस दियो निज सैन परवारे, हम कारण गुर कुल गवाई, हम कुल राखे कौन बड़ाई। जदों लोकां ने कहा ना भी तेरा कुल खत्म हो जू, ਤਾਂ ਭਾਈ ਸੁਬੇਗ ਸਿੰਘ ਨੇ ਕਿਹਾ ਵੀ ਗੁਰੂ ਨੇ ਤਾਂ ਸਾਡੇ ਲਈ ਆਪਦੀ ਕੁੱਲ ਖਤਮ ਕਰ ਲਈ। ਆਪਾਂ ਕਹਿੰਦੇ ਆ ਨਾ ਵੀ ਅੰਸ਼ ਬੰਸ਼ ਸਰਬੰਸ ਵਾਰ ਦਿੱਤਾ, ਤੇ ਗੁਰੂ ਸਾਡੇ ਲਈ ਆਪਦੀ ਕੁੱਲ ਆਪਦਾ ਸਰਬੰਸ ਖਤਮ ਕਰਵਾ ਸਕਦਾ ਹੈ, ਵਾਰ ਸਕਦਾ ਪੰਥ ਤੋਂ ਦੀ। ਤਾਂ ਹਮ ਕੁੱਲ ਰਾਖੈ ਕੌਣ ਵਡਾਈਏ, ਕਿੱਡੀ ਕੁ ਵਡਿਆਈ ਵਾਲੀ ਗੱਲ ਹੋਊਗੀ। ਸੋ ਜਿਸ ਧਰਮ ਲਈ, ਜਿਸ ਸਾਰੇ ਜਿਹੜੇ ਸਾਡੇ ਸਿਧਾਂਤ ਸੀ ਉਹਦੇ ਲਈ ਸਾਡੇ कौम के अंदर इस तो पहला बेअंत शहादत हो चुकियां सी, उसे लड़ी विच भाई सुबेग सिंह ते भाई शाहवाज सिंह जान की बाजी ला। कमाल की बात यह है कि चरखड़ी ते चाढ़ के उन्होंने बेकिरकी ते बेरहमी नाल बेदर्दी नाल उन्होंने शहीद किया गया। ते इस गल नूं कियास करना ही बड़ा औखा, एवें नहीं अरदास विच उन्हां दा जिक्र आ गया चरखड़ियां ते चढ़े। ये शब्द चरखड़ियां उत्ते चढ़े, ये तीन अखर नहीं है, ये तीन अखर साडा इतिहास आ। और सानू इस गल तो प्रेरणा कि भाई जे असी केस कंघा दाड़ा पंज ककार जे असी सिक्खी धारण करनी आ तां आ सारा कुछ साडा इतिहास आ, साडे नाले हो सकदा। चरखड़ियां ते चढ़न लई अज भी कहा जा सकदा, चरखड़ी ते चढ़न दा हुक्म हो सकदा। बंद बंद कट्टण लई, खोपरियां लहाउण लई तैयार रहिंदा खालसा। तो ये सारा कुछ सानू साडे अंदर वसाउण लई होले महल्ले वर्गे जिहड़े त्योहार ने ये साडे, और सानू ये गल हमेशा चेते रखनी चाहिए कि डी रेल कर लई, कराहे पाउण लई जिहड़ा दोखी आ, जिहड़ा शरीक आ, जिहड़ा विरोधी है, क्योंकि सिखां नूं ते इहो जिहियां आदतां है नहीं, साडा धर्म तां इहो जिहे पुट्ठे काम करदा नहीं। पर हिंदू भाईचारे नूं ये बड़ी बीमारी आ कि कदे किसी तरीके नाल सिखां दे अंदरों सिੱਖੀ खारज करके हिंदूकरण किया जा सके। तो इस गल लई असीं बेनती करदे हां कि आपां होली नहीं मनाउणी, आपां होला महल्ला मनाउणा। असीं होली वाले नहीं है। अज टीवी जां सोशल मीडिया उत्ते नज़र मारो, बहुत खतरनाक ते बहुत भैड़े हालात ने। कई थावां दे उत्ते वैशी भीड़ां ने, हिंदुआं दे मंडीर ने, लालियां ने मुसलमान बच्चियां नाल, कुड़ियां नाल खास तौर ते उत्ते बदसलूकी कीती। चंडीगढ़ दी भी खबर आ मेरे सामने आ, उत्थे भी बड़ियां लोकां दे उत्ते कार्रवाई करनी पई आ सरकार नूं। आ लिखिया मोहाली मार्केट च हुल्लड़बाजां उत्ते पुलिस ने चाढ़िया कटापा। इहो जे हुल्लड़बाज बजरंग दलीए इन्हां नूं हिंदू शक्ति दा प्रगटावा करने लई सारे भारत में इहो जे मौके मिलते हैं। सो थां थां दे उत्ते एक वीडियो आ जिहदे विच वो बेचारा जिहड़ा मुसलमान नौजवान आ आपदी दो ओहदे नाल औरतां ने, एक शायद मां आ जां ओहदी एक ओहदी भैण जां घर वाली होनी आ, ओहनूं जिस तरीके नाल गुंडागर्दी नाल घेर के ओहदे ते ओहदे नाल बदसलूकी बदकलामी उपरंत ओहदे ते रंग रोगन जां पा के ओहनूं बहुत भैड़ा बना के ओहनूं तोड़। एक होर आ जिथे निंगियां जांदियां होर जिहड़ियां औरतां ने वो बेचारियां गड्डी चों उतर के उहनूं बचाउण आउंदियां ने। दो बीबियां ने बुरके पाए हुए ने ते वो उत्ते ठंडा पानी ते रंग रुंग जा पा के वो फिर उन्होंने लोग ताने मिहणे मार रहे ने कि भाई आ बीबी है जिहड़ी मुसलमान आ, पहली गल तां तुहाडा बनदा ही नहीं इहदे ते कुछ करन दा। ते तुसीं देखो बेचारी मरीज आ दे बांह दे उत्ते वो लग्या होया स्ट्रैप जिहड़ा रोगियां दे लग्या हुंदा। तो बिल्कुल ही हुल्लड़बाजी का, बदमाशी का, गुंडागर्दी का, गंद पाउण दा, उत्ते गोहा गूआ सुट्टण दा, ये सारा इन्हां दा धर्म, उन्हां दा धर्म आ, उन्हां दा त्योहार आ जी। जेकर आपां ना संभले, आपां होली मनाउण वाले पासे नूं वध रहे हैं, होला महल्ला छड्डदे जा रहे हैं। साडे कई शहरीए जे सिख आ जिहड़े ना उन्हां नूं बड़ी ये बीमारी पई आ भी हिंदू सिख एकता।
ਤੇ ਜੇ ਆਪਾਂ ਇਸ ਪਾਸੇ ਨੂੰ ਤੁਰ ਪਏ, ਅੰਤ ਫਿਰ ਇੱਥੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਨੂੰ ਘੇਰ ਘੂਰ ਕੇ ਜਦੋਂ ਇਹ ਨਾਲੇ ਕਰਿਆ ਕਰਨਗੇ, ਫਿਰ ਪੰਜਾਬ ਦੀ ਧਰਤੀ ਉੱਤੇ ਆਪਣੇ ਤੋਂ ਬਰਦਾਸ਼ਤ ਨਹੀਂ ਕਰ ਹੋਣਾ। ਇਸ ਕਰਕੇ ਇਸ ਬਿਮਾਰੀ ਤੋਂ ਪਹਿਲਾਂ ਹੀ ਪਾਸਾ ਵੱਟੋ। ਕੀ ਲੈਣਾ ਆਪਾਂ ਇਹ ਹੋਲੀਆਂ ਹਾਲੀਆਂ ਤੋਂ? ਆਪਣਾ ਹੋਲਾ ਮਹੱਲਾ ਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਸਿੰਘਣੀਆਂ ਨੂੰ ਉਸ ਨੂੰ ਮਨਾਉਣ ਲਈ ਬਹੁਤ ਚੰਗੇ ਢੰਗ ਤਰੀਕੇ ਬਖਸ਼ੇ ਆ। ਜੋ ਸਾਡੀ ਰਵਾਇਤ ਆ ਉਹਨੂੰ ਪੜ੍ਹੋ, ਉਹਨੂੰ ਸਮਝੋ, ਉਹਦੇ ਅਨੁਸਾਰ ਆਪਾਂ ਚੱਲੀਏ। ਤੋ ਹੋਲੀ ਨਹੀਂ, ਹੋਲੇ ਮਹੱਲੇ ਤੇ ਪਹਿਰਾ ਦੇ। ਜਿਹੜਾ ਇਹ ਬਣਾਇਆ ਹੋਇਆ ਨਾ ਉਹਨਾਂ ਨੇ ਵੀ ਆਪਾਂ ਆਨੰਦਪੁਰ ਨੂੰ ਬਨਾਰਸੀ ਰੰਗ ਵਿੱਚ ਰੰਗਣਾ, ਇਹ ਬਨਾਰਸੀ ਰੰਗ ਤੋਂ ਬਚੋ। ਇਹ ਬਹੁਤ ਮਹਿੰਗਾ ਪਊਗਾ ਜਲਸਾ। ਸਾਰੇ ਭਾਰਤ ਦੀਆਂ ਇਸ ਵੇਲੇ ਚੀਕਾਂ ਪਈਆਂ ਹੋਈਆਂ ਨੇ। ਆ ਸਾਡੇ ਸਾਹਮਣੇ ਆ ਭਗਵੇਂ ਬ੍ਰਿਗੇਡ ਦਾ ਇੱਕ ਅਨੰਤ ਕੁਮਾਰ ਹੈਗੜੇ ਆ, 6 ਵਾਰ ਬੀਜੇਪੀ ਦਾ MP ਰਹਿ ਚੁੱਕੇ। ਉਹਨੇ ਹੁਣ ਠੋਕ ਵਜਾ ਕੇ ਐਲਾਨ ਕੀਤਾ ਵੀ ਜੇ ਇਸ ਵਾਰ ਅਸੀਂ 400 ਤੋਂ ਵੱਧ MP ਜਿੱਤ ਗਏ, ਅਸੀਂ ਸੰਵਿਧਾਨ ਹੀ ਬਦਲ ਦੇਣਾ। ਆਮ ਚਰਚਾ ਵਾ ਵੀ ਮੁਲਕ 'ਚ ਆਖਰੀ ਚੋਣਾਂ ਹੀ ਸਮਝੋ। ਆਮ ਲੋਕ ਕਹਿੰਦੇ ਆ ਵੀ ਹੁਣ ਕੇਜਰੀਵਾਲ ਕਿਸੇ ਗੱਲ ਨਾਲ ਹੀ ਬਾਹਰ ਨਿਕਲੂ। ਕੇਜਰੀਵਾਲ ਫੜ ਕੇ ਅੰਦਰ ਦੇਤਾ, ਬਾਕੀਆਂ ਦੇ ਉੱਤੇ ਕਹਿਰ ਆ ਸਾਰੇ ਚਰਚਾ ਚੱਲ ਰਹੀ ਆ ਵੀ ਕੇਜਰੀਵਾਲ ਜਿਸ ਚੱਕਰ ਦੇ ਵਿੱਚ ਅੰਦਰ ਗਿਆ, ਹੋਰ ਵੀ ਉਹਦੇ ਕਈ ਵਜ਼ੀਰ ਅੰਦਰ ਗਏ ਆ, ਵੀ ਪੰਜਾਬ ਦੇ ਵਿੱਚ ਵੀ ਉਹੀ ਸ਼ਰਾਬ ਵਾਲੀ ਨੀਤੀ ਆ ਜਿਹਦੀ ਕਰਕੇ ਉੱਥੇ ਪੁਆੜਾ ਪਿਆ ਹੋਇਆ ਦਿੱਲੀ 'ਚ, ਤੇ ਪੰਜਾਬ ਵਾਲੇ ਵੀ ਤਿਆਰੀ ਖਿੱਚਣ। ਸੋ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਵੀ ਇਹ ਸਾਰਾ ਕੁਝ ਹੋ ਸਕਦਾ। ਤੇ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਅੱਡ ਹੋਰ ਕਾਰਨਾਂ ਕਰਕੇ, ਕਿਉਂਕਿ ਭਾਈ ਅਮਰਤਪਾਲ ਸਿੰਘ ਉੱਤੇ ਜਾਂ ਸਿੱਖਾਂ ਦੇ ਹੋਰ ਮਸਲਿਆਂ ਉੱਤੇ ਜਿਸ ਤਰੀਕੇ ਦਾ ਇਹਨਾਂ ਦਾ ਰਵੱਈਆ ਹੈ, ਖਾਸ ਤੌਰ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਾਮਲਾ, ਹੈਰਾਨੀ ਦੀ ਗੱਲ ਇਹ ਆ ਕਿ ਅਸੀਂ ਪਿੱਟ ਕੇ ਮਰ ਗਏ ਜਦੋਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਨਵਾਂ ਵਰਤਾਰਾ ਚੱਲਿਆ। ਉਹ ਇਹ ਤੋਂ ਬਚੋ, ਪਰ ਸਾਡੇ ਭਾਈਚਾਰੇ ਵਾਲੇ ਕਹਿੰਦੇ ਜੀ ਨਹੀਂ। ਸਾਡੇ ਕਈ ਪੰਥਕ ਸਭਾ ਦੇ ਲੀਡਰਾਂ ਨੇ, ਜਥੇਬੰਦੀਆਂ ਨੇ ਕਿਹਾ ਕਿ ਬਾਦਲ ਕਿਆ ਤੋਂ ਖਹਿੜਾ ਛਡਾਉਣਾ ਤਾਂ ਇੱਕ ਵਾਰੀ ਇਹਨਾਂ ਨੂੰ ਲਿਆਉਣਾ ਪੈਣਾ। ਹੁਣ ਇਹ ਦਰਾਂ ਦੇ ਵਿੱਚ ਬੇਰੀ ਗੱਡ ਲਈ ਸਿੱਖਾਂ ਨੇ, ਪੰਜਾਬ ਨੇ, ਔਰ ਇਹ ਬਹੁਤ ਹਲਕੇ ਕਿਰਦਾਰ ਦੇ ਬੰਦੇ ਸਾਬਤ ਹੋਏ ਨੇ। ਕੋਈ ਉਹਨਾਂ ਨੂੰ ਕਦਰ ਨਹੀਂ। ਔਰ ਬਰਗਾੜੀ ਬਾਈਬਲ ਕਾਂਡ ਡੇਰਾ ਸਰਸੇ ਵਾਲਿਆਂ ਨਾਲ ਤਾਂ ਇੰਨੀ ਉਹਨਾਂ ਨੇ ਪਗਾ ਕੇ ਦਿਖਾਤੀ ਆ ਨਾ ਵੀ ਕੋਈ ਸ਼ਰਮ ਵਾਲੀ ਗੱਲ ਹੀ ਨਹੀਂ। ਕੋਈ ਉਹਨਾਂ ਨੂੰ ਇਸ ਗੱਲ ਦਾ ਮਤਲਬ ਨਹੀਂ ਕਿ ਸਾਡੇ ਪੈਰ ਸਿਆਸਤ ਵਿੱਚ ਕਿਹਨੇ ਲਵਾਏ ਆ। ਨਾ ਪੰਜਾਬ ਦੇ ਬਾਰੇ, ਨਾ ਪੰਥ ਬਾਰੇ, ਨਾ ਸਿੱਖ ਜਜ਼ਬਾਤਾਂ ਬਾਰੇ ਉਹਨਾਂ ਨੂੰ ਕੋਈ ਹੈ ਨਹੀਂ। ਬਾਦਲ ਕਿਆ ਤੋਂ, ਕਾਂਗਰਸ ਤੋਂ, ਭਾਜਪਾ ਤੋਂ ਵੀ ਭੈੜੇ ਸਾਬਤ ਹੋਏ। ਖੈਰ, ਸਾਫ਼ ਦਿਖ ਰਿਹਾ ਕਿ ਇਸ ਵਾਰ ਚੋਣਾਂ ਜਿੱਤਣ ਦੇ ਲਈ ਉਹ ਕੋਈ ਵੀ ਹੱਦ ਪਾਰ ਕਰ ਸਕਦੇ ਆ, ਕਿਉਂਕਿ ਐਮਰਜੈਂਸੀ ਅਸੀਂ ਸੁਣਦੇ ਤਾਂ ਰਹੇ ਆ, ਕਈ ਕਿਤਾਬਾਂ ਪੜ੍ਹੀਆਂ ਵੀ ਉਦੋਂ ਜਦੋਂ ਇੰਦਰਾ ਨੇ ਐਮਰਜੈਂਸੀ ਲਾਈ ਉਦੋਂ ਆਹ ਕੁਝ ਹੋਇਆ ਸੀ, ਪਰ ਉਹ ਤਾਂ ਅਸੀਂ ਦੇਖੀ ਨਹੀਂ। ਅੱਜ ਅਸੀਂ ਜ਼ਰੂਰ ਦੇਖ ਰਹੇ ਹਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਇੱਥੇ TV ਚੈਨਲਾਂ ਦੇ, ਅਖਬਾਰਾਂ ਦੇ ਵਿੱਚ ਮੋਦੀ ਤੰਤਰ ਦੇ ਖਿਲਾਫ ਕੋਈ ਗੱਲ ਕਰਨੀ। ਗੋਦੀ ਮੀਡੀਆ ਦੇ ਰਾਹੀਂ ਜੋ ਕੁਝ ਪ੍ਰਚਾਰਿਆ ਜਾ ਰਿਹਾ, ਜੋ ਕੁਝ ਦਿਖਾਇਆ ਜਾ ਰਿਹਾ, ਉਹ ਉਹੀ ਆ ਜਿਹੜਾ ਹਿਟਲਰ ਸ਼ਾਹੀ ਵਿੱਚ ਸਾਰੇ ਸੰਸਾਰ ਨੇ ਦੇਖਿਆ। ਤੇ ਇੱਥੇ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੋਏ। ਇੱਕ ਵਕਤ ਸੀ ਜਦੋਂ ਪੰਜਾਬ ਨੇ, ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਤੇ ਫੈਡਰਲ ਢਾਂਚੇ ਦੀ ਮੰਗ ਕੀਤੀ, ਸੰਘੀ ਢਾਂਚੇ ਦੀ ਮੰਗ ਕੀਤੀ। ਔਰ ਇਹ ਗੱਲ ਸਾਰਿਆਂ ਦੇ ਧਿਆਨ ਵਿੱਚ ਹੋਣੀ ਚਾਹੀਦੀ ਆ ਕਿ ਯੂਨਾਈਟਿਡ ਸਟੇਟਸ ਆਫ ਇੰਡੀਆ ਇਹ ਮਾਡਲ ਪੰਜਾਬ ਨੂੰ, ਭਾਰਤ ਨੂੰ ਬਚਾ ਸਕਦਾ ਸੀ। ਪਰ ਉਸ ਮੌਕੇ ਸਾਰੇ ਭਾਰਤ ਦੇ ਬਾਕੀ ਸਿਆਸੀ ਭਲਵਾਨਾਂ ਨੂੰ, ਲੀਡਰਾਂ ਨੂੰ, ਖਾਸ ਤੌਰ ਤੇ BJP ਵਾਲਿਆਂ ਨੇ, ਇਹਨਾਂ ਨੇ ਸਾਰਿਆਂ ਨੇ ਇੰਦਰਾ ਦੀ ਬੋਲੀ ਤੇ ਪੰਜਾਬ ਦੇ ਉੱਤੇ ਫੌਜਾਂ ਚੜ੍ਹ ਕੇ ਦਰਬਾਰ ਸਾਹਿਬ ਦੇ ਉੱਤੇ ਜੋ ਕੁਝ ਵਾਪਰਿਆ, ਫਿਰ ਨਵੰਬਰ 84 ਜੋ ਕੁਝ ਬਾਅਦ ਚ ਹੋਇਆ, ਸਾਰਾ ਕੁਝ ਆਪਣੇ ਸਾਹਮਣੇ ਆ ਸਿੱਖਾਂ ਕੋਲ। ਸਿੱਖ ਉਸ ਮੌਕੇ ਆਨੰਦਪੁਰ ਦੇ ਮਤੇ ਲਈ ਜਾਂ ਫੈਡਰਲ ਢਾਂਚੇ ਲਈ ਸੀ, ਪਰ ਉਸ ਤੋਂ ਬਾਅਦ ਫਿਰ ਸਿੱਖਾਂ ਕੋਲੇ ਖਾਲਿਸਤਾਨ ਤੋਂ ਬਗੈਰ ਕੋਈ ਰਾਹ ਨਹੀਂ ਰਿਹਾ। ਖੈਰ, ਅੱਜ ਸਾਰਾ ਭਾਰਤ ਪਿੱਟਦਾ, ਅੱਜ ਸਾਰੇ ਭਾਰਤ ਦੇ ਸਿਆਸੀ ਲੀਡਰ ਅੱਜ, ਪਰ ਪਿਛਲੇ 40 ਸਾਲਾਂ ਵਿੱਚ ਸਟੇਟ ਹਕੂਮਤ ਨਿਜ਼ਾਮ ਕੇਂਦਰ ਇੰਨਾ ਵੱਧ ਮਜ਼ਬੂਤ ਹੋ ਚੁੱਕਿਆ ਕਿ ਜਿਹੜੇ ਸਾਊਥ ਇੰਡੀਅਨ ਸੂਬੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ। ਤੇ ਕਸ਼ਮੀਰ ਦਾ ਹਾਲ ਆਪਾਂ ਦੇਖ ਲਿਆ, ਅਰੁਣਾਚਲ ਪ੍ਰਦੇਸ਼ ਤੇ ਹੋਰ। ਹਾਂ, ਅਨਰੈਸਟ ਬਹੁਤ ਆ ਸਾਰੇ ਭਾਰਤ ਵਿੱਚ। ਇਹ ਕਦੇ ਨਾ ਕਦੇ ਪੁਆੜਾ ਜ਼ਰੂਰ ਪਊਗਾ। ਲੋਕ ਆਮ ਚਰਚਾ ਕਰਦੇ ਆ ਕਿ ਜਦੋਂ ਮੋਦੀ ਕਾ ਕੋਲੇ
ਐਬਸੋਲੂਟ ਪਾਵਰ ਆ ਗਈ, ਜਦੋਂ ਮੁਕੰਮਲ ਤਾਕਤ ਆ ਗਈ, ਉਦੋਂ ਫਿਰ ਬਹੁਤ ਵੱਡਾ ਇੱਕ ਇੱਥੇ ਕਸ਼ਟ ਸਾਰੇ ਮੁਲਕ ਨੂੰ ਝੱਲਣਾ ਪਊਗਾ। ਹੋ ਸਕਦਾ ਉਦੋਂ ਬਾਅਦ ਵਿੱਚ ਬਗਾਵਤ ਹੋਵੇ ਤੇ ਇਸ ਮੁਲਕ ਦੇ ਰਸ਼ੀਆ ਵਾਂਗੂ ਟੁਕੜੇ ਹੋਣ, ਪਰ ਅੱਜ ਦੀ ਤਰੀਕ ਵਿੱਚ ਇਹ ਆ ਕਿ ਵੋਟਾਂ ਲੋਕ ਸਭਾ ਦੀਆਂ ਸਿਰ ਤੇ ਆ ਤੇ ਸਾਰੇ ਭਾਰਤ ਵਿੱਚ ਹਿੰਦੂ ਭਾਗਮਾ ਬ੍ਰਿਗੇਡ ਆ ਜਿਹੜਾ ਉਹ ਆਪਦੇ ਵਿਰੋਧੀਆਂ ਨੂੰ ਭਜਾਈ ਫਿਰਦਾ। ਆ ਪੰਜਾਬ 'ਚ ਅਕਾਲੀ ਦਲ ਵਾਲੇ ਵਿਚਾਰੇ ਕੱਟੇ ਬੱਚੇ ਬੰਨ੍ਹਦੇ ਫਿਰਦੇ ਆ, ਪਰ ਉਹ ਇਹਨਾਂ ਨੂੰ ਕਹਿੰਦੇ ਆ ਤੂੰ ਨੇੜੇ ਨਾ ਲੱਗ, ਤੇ ਇਸ ਕਰਕੇ ਹੁਣ ਬੈਕਗੇਅਰ ਪਾਇਆ। ਪੰਥਕ ਤਾਂ ਇਹਨਾਂ ਨੇ ਬਣਨਾ ਨਹੀਂ, ਬਾਦਲ ਦਲ ਵਾਲਿਆਂ ਨੇ ਉਹ ਫੜਾ ਬਹੁਤ ਮਾਰ ਰਹੇ ਨੇ ਕਿ ਜੀ ਅਸੀਂ ਤਾਂ ਹੁਣ ਸਮਝੌਤਾ ਨਹੀਂ ਕਰਨਾ ਜੀ, ਅਸੀਂ ਆਪਦੇ ਸਿਧਾਂਤਾਂ ਤੋਂ ਡਿੱਗ ਕੇ ਜਿੰਨਾ ਟਾਈਮ ਆਹ ਸ਼ਰਤਾਂ ਨਹੀਂ ਪੂਰੀਆਂ ਕਰਦੇ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ, ਫਲਾਨਾ ਧਮਕਾਨਾ। ਹੁਣ ਕਿਹਨੂੰ ਭੁੱਲਿਆ ਹੋਇਆ ਵਾ ਵੀ ਜਦੋਂ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਵਾਜਪਾਈ ਸੀਗਾ, ਵਾਜਪਾਈ ਨੇ ਉਦੋਂ ਇਹਨਾਂ ਨੂੰ ਇਹ ਭੇਜਿਆ ਸੀ ਪ੍ਰਪੋਜ਼ਲ, ਉਦੋਂ ਇਹ ਕਹਿੰਦੇ ਵੀ ਜੇ ਇਹ ਨੌਜਵਾਨ ਛੱਡਤੇ ਨਾ ਇਹ ਤਾਂ ਉਹੀ ਖਾੜਕੂ ਨੇ ਜਿਨ੍ਹਾਂ ਕਰਕੇ 1980 ਤੋਂ ਅਸੀਂ ਸੱਤਾ ਤੋਂ ਪਰੇ ਰਹੇ ਹਾਂ, ਇਹ ਪੰਜਾਬ ਵਿੱਚ ਆ ਕੇ ਸਾਡੇ ਸੁਖਬੀਰ ਬਾਦਲ ਨੂੰ ਥੋੜੀ ਕਿਤੇ ਖੜਨ ਦੇਣਾ ਇਹਨਾਂ ਨੇ। ਸੋ ਕਹਿਣ ਤੋਂ ਭਾਵੇਂ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਆ ਜਦੋਂ ਸਰਕਾਰ ਸੀ ਇਹਨਾਂ ਦੀ, ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਸੀ, ਉਦੋਂ ਦੇ ਵੱਡੇ ਬਿਆਨ ਨੇ ਇਹਦੇ ਸੁਖਬੀਰ ਬਾਦਲ ਦੇ, ਕਹਿੰਦਾ ਜੀ ਅਸੀਂ ਤਾਂ ਬੰਦੀ ਸਿੰਘਾਂ ਲਈ ਕੁਝ ਕਰ ਹੀ ਨਹੀਂ ਸਕਦੇ। ਹੁਣ ਕਮੇਟੀਆਂ ਜੀਆਂ ਬਣਾ ਕੇ ਜਾਂ ਦਬਾਅ ਪਾ ਕੇ ਇਹ ਸ਼ੋਸ਼ੇਬਾਜ਼ੀ, ਸੱਚਾਈ ਇਹ ਆ ਕਿ ਅਕਾਲੀ ਦਲ ਨੇ ਲੋਕਾਂ 'ਚ ਆਪਦਾ ਵਕਾਰ ਗਵਾ ਲਿਆ। ਬੀਜੇਪੀ ਵਾਲਿਆਂ ਨੂੰ ਪਤਾ ਵੀ ਇਹਨਾਂ ਨੂੰ ਵੋਟ ਤਾਂ ਕੋਈ ਪੈਂਦੀ ਨਹੀਂ, ਪੈਂਦੀ ਤਾਂ ਪੰਜਾਬ 'ਚ ਬੀਜੇਪੀ ਨੂੰ ਵੀ ਹੈ ਨਹੀਂ, ਪਰ ਇਹਨਾਂ ਦਾ ਤਾਂ ਉਹਨਾਂ ਨਾਲੋਂ ਵੀ ਮਾੜਾ ਹਾਲ। ਕੁੱਲ ਮਿਲਾ ਕੇ ਅਕਾਲੀ ਭਾਜਪਾ ਗੱਠਜੋੜ ਜਿਹਦੇ ਲਈ ਪੂਰਾ ਜ਼ੋਰ ਲਾਉਣ ਤੋਂ ਬਾਅਦ ਹੁਣ ਗੱਲਾਂ ਇਹ ਕਹੀਆਂ ਜਾ ਰਹੀਆਂ ਨੇ ਕਿ ਜੀ ਛੱਡੋ ਪਰਾਂ, ਇਹ ਗੱਲ ਬਣਨੀ, ਸਾਡਾ ਤਾਂ ਜੀ ਉਹਨਾਂ ਨਾਲ ਸੁਰ ਨਹੀਂ ਰਲ ਸਕਦੀ, ਅਸੀਂ ਤਾਂ ਜੀ ਪੰਜਾਬ ਲਈ ਕੋਈ ਹੁਣ ਕੁਰਬਾਨੀਆਂ ਕਰ ਕਰਕੇ ਦਿਖਾ ਰਹੇ। ਪਰ ਸੱਚਾਈ ਇਹ ਆ ਕਿ ਸਾਰੇ ਭਾਰਤ ਉੱਤੇ ਇੱਕ ਛਤਰ ਰਾਜ ਕਾਇਮ ਕਰਨ ਲਈ ਜਿਵੇਂ ਬੀਜੇਪੀ ਵਾਲਿਆਂ ਨੇ ਹਿੰਦੂ ਸ਼ਿਵ ਸੈਨਾ ਹੜੱਪ ਲਈ, ਉਵੇਂ ਅਕਾਲੀ ਦਲ ਨੂੰ ਹੜੱਪ ਤਾਂ ਨਹੀਂ ਸਕੇ, ਪਰ ਇਹਨਾਂ ਦੇ ਅੰਦਰਲੇ ਬਹੁਤ ਸਾਰੇ ਬੰਦਿਆਂ ਨੂੰ ਉਹ ਪੱਟ ਚੁੱਕੇ ਆ। ਤੇ ਜੇਕਰ ਇਸ ਵਾਰ ਨਹੀਂ ਤਾਂ ਅਗਲੀਆਂ MLA ਦੀਆਂ ਚੋਣਾਂ ਤੱਕ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਆਪਦੇ ਪਾਰਟੀ ਟਿਕਟ ਤੋਂ ਬੀਜੇਪੀ 'ਚ ਸ਼ਾਮਲ ਕਰਕੇ ਚੋਣ ਲੜਾ ਵੀ ਸਕਦੇ। ਖੈਰ, ਜਿਹੜਾ ਦਿਨੋਂ ਦਿਨ ਮਾਹੌਲ ਆ ਉਹ ਹਿੰਦੂ ਕੱਟੜਵਾਦ ਵੱਲ, ਹਿੰਦੂ ਫਾਸੀਵਾਦ ਵੱਲ ਵੱਧਦਾ ਜਾ ਰਿਹਾ, ਇਹਦੇ ਨਤੀਜੇ ਨਿਕਲਣੇ ਤਾਂ ਖਤਰਨਾਕ ਹੀ ਨੇ। ਪਰ ਖਾਲਸਾ ਪੰਥ ਨੂੰ ਆਪਦਾ, ਜਿਵੇਂ ਕਹਿੰਦੇ ਆ ਨਾ ਵੀ ਜਿਹੜਾ ਬੰਦਾ ਜਾਗਦਾ ਹੁੰਦਾ ਉਹ ਫਿਰ ਆਪਦੀ ਚੀਜ਼ ਸਾਬਤ ਲੈ, ਹੈਨਾ, ਜਿਹੜਾ ਉਹਨੂੰ ਜਾਗਦਿਆਂ ਦੀਆਂ ਕੱਟੀਆਂ ਵਾਲੀ ਗੱਲ ਆ, ਤੇ ਜਿਹੜਾ ਸੁੱਤਾ ਉਹਦੇ ਫਿਰ ਕੱਟੇ ਹੋ ਜਾਂਦੇ ਆ। ਸੋ ਖਾਲਸਾ ਪੰਥ ਨੂੰ ਹਰ ਵਕਤ ਚੇਤੰਨ ਰਹਿਣਾ ਚਾਹੀਦਾ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਆਪਦੇ ਘਰਾਂ ਪਰਿਵਾਰਾਂ ਵਿੱਚ ਬੱਚਿਆਂ ਨੂੰ ਬਾਹਲੇ ਸੋਹਲਜੇ ਤੇ ਬਾਹਲੇ ਬੀਬੇ ਜੇ ਬਣਾਉਣ ਦੀ ਬਜਾਏ ਚੜ੍ਹਦੀ ਕਲਾ ਦੀ ਸਿੱਖੀ ਸਿਦਕ ਦੇ ਨਾਲ ਭਰ ਕੇ ਉਹਨਾਂ ਨੂੰ ਹੋਲਾ ਮਹੱਲਾ ਤੇ ਸਾਡੇ ਇਤਿਹਾਸ ਨਾਲ ਜੋੜ ਕੇ ਉਹਨਾਂ ਦੇ ਅੰਦਰ ਉਹ ਸਪਿਰਿਟ ਭਰਨ ਦੀ ਲੋੜ ਆ, ਜਿਹਦੇ ਵਿੱਚ ਉਹ ਕੌਮ ਲਈ, ਪੰਥ ਲਈ ਆਪਦੇ ਆਪ ਨੂੰ ਸਮਰਪਿਤ ਕਰ ਸਕਣ ਤੇ ਆਪਦੇ ਪੁਰਖਿਆਂ ਦੇ ਰਾਹ ਤੇ ਚੱਲ ਸਕਣ। ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।